ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 22 ਜੁਲਾਈ 2025 7 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਾ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਭਾਈ ਬਲਵਿੰਦਰ ਸਿੰਘ ਬਿੰਦਾ ਅਤੇ ਮਾਸਟਰ ਹਰਦੇਵ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਕਾਮਨਾ ਵੀ ਕੀਤੀ ਹੈ ਅਰਦਾਸ ਵੀ ਕੀਤੀ ਹੈ ਕਿ ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ਔਰ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਦੇ 20 ਤੋਂ ਜ਼ਿਆਦਾ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਪੱਤਰ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੇਅਰਪਰਸਨ ਨੂੰ ਲਿਖਿਆ ਗਿਆ ਹੈ ਔਰ ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਕੈਲੀਫੋਰਨੀਆ ਅਸੈਂਬਲੀ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਪੇਸ਼ ਬਿੱਲ SB 509 ਵਿੱਚ ਕੋਈ ਸੋਧ ਨਾ ਕੀਤੀ ਜਾਵੇ ਅਤੇ ਇਸ ਨੂੰ ਜਿਉਂ ਦਾ ਤਿਉਂ ਪਾਸ ਕੀਤਾ ਜਾਵੇ। ਔਰ ਧਿਆਨ ਰਹੇ ਕਿ ਅਮਰੀਕਨ ਹਿੰਦੂ ਫਾਊਂਡੇਸ਼ਨ ਦੀ ਲੌਬੀ ਦੀ ਬਦੌਲਤ ਇਸ ਬਿੱਲ ਵਿੱਚ ਪ੍ਰੋਕਸੀ ਲਫ਼ਜ਼ ਜਿਹੜਾ ਉਹ ਕੱਢ ਦਿੱਤਾ ਗਿਆ ਹੈ ਔਰ ਕੈਲੀਫੋਰਨੀਆ ਦੇ ਸਿੱਖਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਪੂਰੇ ਜ਼ੋਰ ਨਾਲ ਇਸ ਮੁੱਦੇ ਤੇ ਲੌਬੀ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਬਿੰਦਾ ਮਾਸਟਰ ਹਰਦੇਵ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਵੀ ਕੋਈ ਸਾਡਾ ਐਡਮਾਇਰਰ ਜਾਂ ਟੀਵੀ 84 ਨਾਲ ਜੁੜਿਆ ਵੀਰ ਭੈਣ ਜਿਨ੍ਹਾਂ ਨਾਲ ਸਾਡਾ ਸਿੱਧਾ ਸੰਪਰਕ ਨਾ ਹੋਏ ਉਹ ਇਸ ਮੀਡੀਆ ਰਾਹੀਂ ਹੀ ਜੁੜੇ ਹੋਣ ਉਹਨਾਂ ਵੱਲੋਂ ਸਪੋਰਟ ਆਉਂਦੀ ਹੈ ਤੇ ਮੇਰੇ ਮਨ 'ਚ ਹੋਰ ਵੀ ਚਾਅ ਭਰਦਾ ਹੈ ਕਿ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਗੁਣਕਾਰੀ ਹੈ, ਉਹ ਪੰਥ ਦੇ ਹਿੱਤ 'ਚ ਹੈ, ਫਾਇਦੇ 'ਚ ਹੈ ਔਰ ਇਹ ਆਮ ਸਿੱਖ ਨੂੰ ਜਿਹੜਾ ਪੰਥ ਦਰਦੀ ਹੈ, ਪੰਥ ਨੂੰ ਪਿਆਰ ਕਰਦਾ ਹੈ ਉਸ ਦੇ ਦਿਲ ਨੂੰ ਟੁੰਬਦਾ ਹੈ ਔਰ ਉਹ ਚਾਹੁੰਦੇ ਨੇ ਕਿ ਟੀਵੀ 84 ਦੀ ਮਦਦ ਕੀਤੀ ਜਾਵੇ। ਅੱਜ ਹੀ ਮਾਸਟਰ ਹਰਦੇਵ ਸਿੰਘ ਜਿਹੜੇ ਖੁਦ ਇੱਕ ਲੰਮੇ ਸਮੇਂ ਤੋਂ ਐਕਟਿਵਿਸਟ ਨੇ, ਖੁਦ ਸਾਹਿਤਕ ਰੁਚੀਆਂ ਰੱਖਦੇ ਨੇ, ਪੰਥਕ ਭਾਵਨਾ ਨਾਲ ਓਤ-ਪ੍ਰੋਤ ਨੇ। ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਉਹਨਾਂ ਦੀ ਬੜੀ ਨੇੜਤਾ ਸੀ। ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਦੇ ਨਾਲ ਰੈਗੂਲਰ ਇਨ ਟੱਚ ਹੁੰਦੇ ਨੇ ਔਰ ਸਾਡੇ ਨਾਲ ਵੀ ਜਿੱਥੇ ਵੀ ਕਿਤੇ ਮੁਲਾਕਾਤ ਹੁੰਦੀ ਹੈ ਕਿਸੇ ਗੁਰਦੁਆਰਾ ਸਾਹਿਬਾਨ ਜਾਂ ਦੂਸਰੇ ਤੇ ਉਹ ਪੂਰੀ ਐਡਮੀਰੇਸ਼ਨ ਦੇ ਨਾਲ ਸਾਡੇ ਹੌਸਲੇ ਨੂੰ ਵਧਾਉਂਦੇ ਨੇ। ਉਹਨਾਂ ਦੇ ਨਾਲ ਸੰਪਰਕ ਹੋਇਆ, ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ ਬਲਵਿੰਦਰ ਸਿੰਘ ਬਿੰਦਾ ਜਿਹੜੇ ਸੱਜਣ ਨੇ, ਜਿਹੜੇ ਉਹਨਾਂ ਦੇ ਨਾਲ ਜਾਣ ਪਛਾਣ ਹੈ ਉਹਨਾਂ ਦੀ, ਕਿ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਭਾਈ ਅਸੀਂ ਟੀਵੀ 84 ਦੀ ਮਦਦ ਕਰਨੀ ਹੈ ਔਰ ਕਹਿੰਦੇ ਫਿਰ ਮੈਂ ਵੀ ਆਪਣਾ ਜਿਹੜੀ ਹੈ ਕੰਟਰੀਬਿਊਸ਼ਨ ਇਸ 'ਚ ਰਲਾ ਕੇ ਔਰ ਇਸ ਪ੍ਰੋਗਰਾਮ ਨੂੰ ਮੈਂ ਸਪਾਂਸਰ ਕਰਨ ਲਈ ਕਿਹਾ। ਅੱਜ ਹੀ ਉਹਨਾਂ ਨਾਲ ਗੱਲ ਹੋ ਰਹੀ ਸੀ। ਉਹ ਖੁਦ ਵੀ ਉਹਨਾਂ ਨੇ ਕਿਹਾ ਕਿ ਭਾਈ ਤੁਹਾਡੀਆਂ ਜਿੰਨੀਆਂ ਵੀ ਸਪੀਚਿਸ ਹੁੰਦੀਆਂ ਨੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵੀ ਸੀ ਉਹਨਾਂ ਨੂੰ ਵੀ ਮੈਂ ਅੱਗੋਂ ਫਾਰਵਰਡ ਕਰਦਾ
ਔਰ ਇੱਕ ਸਪੀਚ ਦੀ ਉਹਨਾਂ ਨੇ ਖਾਸ ਤੌਰ ਤੇ ਸਰਾਹਤਾ ਕੀਤੀ। ਉਹ ਇਨਫੈਕਟ 700-800 ਦੇ ਕਰੀਬ ਨੌਜਵਾਨ ਬੱਚੀਆਂ ਸਨ, ਉਹਨਾਂ ਦੇ 50-60 ਟੀਚਰ ਸੀ ਜਿਨ੍ਹਾਂ ਦੀ ਪ੍ਰੈਜ਼ੈਂਸ ਮੈਂ ਐਡਰੈਸ ਕੀਤਾ ਸੀ ਉੱਥੇ। ਤੇ ਉਹਦੇ 'ਚ ਉਹਨਾਂ ਨੇ ਜਦੋਂ ਉਹਨਾਂ ਨੇ ਮੈਨੂੰ ਵੀ ਲਿੰਕ ਭੇਜਿਆ ਵਾਪਸ, ਔਰ ਉਸ 'ਚ ਜਿਹੜੀ ਬਾਬਾ ਨਜ਼ਮੀ ਜਿਹੜੇ ਲਹਿੰਦੇ ਪੰਜਾਬ ਦੇ ਪ੍ਰੋਮੀਨੈਂਟ ਸ਼ਾਇਰ ਨੇ ਉਹਨਾਂ ਦੀਆਂ ਉਹਨਾਂ ਨੇ ਲਾਈਨਾਂ ਐਡ ਕੀਤੀਆਂ। ਤੇ ਮੈਨੂੰ ਲੱਗਾ ਵੀ ਇਹ ਇੱਕ ਦਿਲਚਸਪੀ ਦਾ ਵਾਇਸ ਹੈ, ਕਿਉਂਕਿ ਇਹਨਾਂ ਮੁਲਕਾਂ 'ਚ ਆ ਕੇ ਭਾਵੇਂ ਇੱਕ ਜਨਰੇਸ਼ਨ ਜਿਹੜੀ ਆਉਂਦੀ ਹੈ ਉਹ ਸਟਰਗਲ ਕਰਦੀ ਹੈ, ਦਿਨ ਰਾਤ 2-2 ਜੌਬ ਕਰਦੇ ਨੇ, ਫਾਈਨੈਂਸ਼ੀਅਲੀ ਵੀ ਸੌਖੇ ਹੋ ਜਾਂਦੇ ਨੇ, ਪਿਛਲਾ ਆਪਣਾ ਕਰਜ਼ਾ ਵੀ ਲਾ ਦਿੰਦੇ ਨੇ, ਜ਼ਮੀਨ ਦੇ ਵੀ 4 ਖੱਤੇ ਹੋਰ ਲੈ ਲੈਂਦੇ ਨੇ। ਪਰ ਬਹੁਤ ਹਾਲਤਾਂ 'ਚ ਅਸੀਂ ਇਹ ਦੇਖਿਆ ਵੀ ਨੌਜਵਾਨ ਪੀੜ੍ਹੀ ਅੱਗੋਂ ਬੱਚੀਆਂ ਜਿਹੜੇ ਨੇ ਉਹ ਹੱਥੋਂ ਨਿਕਲੇ ਹੁੰਦੇ ਨੇ ਔਰ ਉਹ ਗਵਾਚੇ ਹੁੰਦੇ ਨੇ ਸਾਰੇ ਸਿਸਟਮ। ਤੇ ਬਾਬਾ ਨਜ਼ਮੀ ਦੀਆਂ ਇਹ ਲਾਈਨਾਂ ਇਨਫੈਕਟ ਸਾਡੇ ਲਈ ਵੀ ਉਨੀਆਂ ਹੀ ਢੁਕਵੀਆਂ ਨੇ। ਉਹਨਾਂ ਨੇ ਆਪਣੇ ਮੁਲਕ ਦੀ ਨੌਜਵਾਨੀ ਨੂੰ ਵੀ ਜਾਂ ਬਜ਼ੁਰਗਾਂ ਨੂੰ ਵੀ ਇਹ ਹਦਾਇਤ ਜਾਂ ਸਲਾਹ ਦਿੱਤੀ ਕਿ ਭਾਈ ਸਾਂਭ ਲਓ ਆਪਣੀ ਪੀੜ੍ਹੀ ਨੂੰ। ਉਹ ਲਾਈਨਾਂ ਨੇ, ਆਉਣ ਵਾਲੀ ਪੀੜ੍ਹੀ ਖੜੀ ਹੈ ਹਨੇਰੇ ਵਿੱਚ, ਸ਼ੇਰ ਦੇ ਜਵਾਕ ਗਿੱਦੜਾਂ ਦੇ ਘੇਰੇ ਵਿੱਚ। ਜ਼ਾਹਰ ਹੈ ਜੇ ਤੁਸੀਂ ਦੇਖੋ ਕੁੱਲ ਮਿਲਾ ਕੇ ਕੋਈ ਉਹਨਾਂ ਦਾ ਬਹੁਤਾ ਆਲੇ ਦੁਆਲੇ ਨਾਲ ਲਾਗਾ ਦੇਗਾ ਨਹੀਂ। ਐਮੋਸ਼ਨ ਵੀ ਇੱਕ ਆਪਣੇ ਕਿਸਮ ਦੀ, ਜਿਸ ਕਿਸਮ ਦਾ ਇੰਡੀਵਿਜੂਅਲਿਜ਼ਮ ਹੈ, ਔਰ ਬਾਕੀ ਜੋ ਅਸੀਂ ਸੰਸਕਾਰ ਕਹਿੰਦੇ ਹਾਂ ਜਿਨ੍ਹਾਂ ਨੂੰ ਵੈਲਿਊ ਸਿਸਟਮ, ਕਦਰਾਂ ਕੀਮਤਾਂ, ਉਹਨਾਂ ਤੋਂ ਵੀ ਬਹੁਤ ਵਿਹੂਣੇ ਨੇ। ਫਿਰ ਨਾਲ ਹੀ ਦੂਸਰਾ ਸ਼ੇਅਰ ਹੈ, ਦੋਸ਼ ਦਿਓ ਨਾ ਝਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ। ਦੋਸ਼ ਦਿਓ ਨਾ ਝਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ, ਕਿੱਲੇ ਠੀਕ ਨਹੀਂ ਠੋਕੇ ਖਬਰੇ, ਸਾਥੋਂ ਹੀ ਕੱਸੇ ਢਿੱਲੇ ਰਹੇ। ਕਿ ਵੀ ਅਸੀਂ ਢਿੱਲੇ ਰੱਖੇ ਨੇ ਜਿਹੜੇ ਕਬਜ਼ੇ ਨੇ, ਇਹ ਝਖੜਾਂ ਨੂੰ ਦੋਸ਼ ਨਾ ਦਿਓ ਕਿ ਵੀ ਉਹਨਾਂ ਨੇ ਤੰਬੂ ਉਡਾ ਦਿੱਤਾ। ਜਦੋਂ ਅਸੀਂ ਝਖੜ ਕਹਿੰਦੇ ਉਹ ਜ਼ਾਹਰ ਹੈ ਕਲਚਰ ਹੈ, ਔਰ ਖ਼ਾਸ ਤੌਰ ਤੇ ਇੱਥੋਂ ਦੇ ਜੰਮੇ ਪਲੇ ਬੱਚੇ ਤਾਂ ਜਿਹੜੇ 2 ਕਲਚਰਸ ਜਾਂ 2 ਚੱਕੀ ਦੇ ਪੁੜਾਂ ਦੇ ਵਿੱਚ ਪਿਸਣ ਵਾਲੀ ਲਾਈਨ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਜਿੱਥੇ ਅਸੀਂ, ਔਰ ਉਹਦੇ 'ਚ ਮੈਂ ਸਮਝਦਾ ਵੀ ਇੱਕ ਹਿੱਸਾ ਸਾਡਾ ਕਸੂਰ ਹੈ ਪੇਰੈਂਟਸ ਦਾ ਕਿ ਅਸੀਂ ਪ੍ਰਾਇਓਰਟਾਈਜ਼ ਨਹੀਂ ਕਰਦੇ। ਕੀ ਪ੍ਰਾਇੋਰਟੀ ਪੈਸਾ ਕਮਾਉਣਾ ਹੈ, ਕੀ ਪ੍ਰਾਇੋਰਟੀ ਵੱਡਾ $2 ਮਿਲੀਅਨ ਦਾ ਘਰ ਲੈਣਾ ਹੈ, ਜਾਂ ਕੀ ਪ੍ਰਾਇੋਰਟੀ ਜਾਂ ਪਹਿਲ ਬੱਚਿਆਂ ਵੱਲ ਦੇਣਾ। ਔਰ ਮੈਂ ਅਕਸਰ ਇਹ ਕਹਿੰਦਾ ਵੀ ਜੇ ਬੱਚਿਆਂ ਨੂੰ ਅਸੀਂ ਕੋਈ ਸਭ ਤੋਂ ਵਧੀਆ ਤੋਹਫਾ ਦੇ ਸਕਦੇ ਹਾਂ ਤੇ ਉਹ ਹੈ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ, ਔਰ ਘੱਟ ਖਰਚੇ ਦੇ ਵਿੱਚ ਵੀ ਜਿਹੜਾ ਗੁਜ਼ਰ ਹੋ ਸਕਦਾ ਹੈ। ਪਰ ਜਿਨ੍ਹਾਂ ਦੇ ਲਈ, ਔਰ ਕਹਿ ਮੋਸਟਲੀ ਸਾਡੇ ਸਾਊਥ ਏਸ਼ੀਅਨ ਪੇਰੈਂਟਸ 99% ਇਹੀ ਕਹਿ ਰਹੇ ਹੁੰਦੇ ਨੇ, ਅਸੀਂ ਤਾਂ ਉੱਥੇ ਵੀ ਠੀਕ ਸੀ ਜੀ, ਅਸੀਂ ਤਾਂ ਬੱਚਿਆਂ ਲਈ ਸੋਚਿਆ ਵੀ ਚਲੋ ਇਹਨਾਂ ਦਾ ਫਿਊਚਰ ਉੱਥੇ ਨਹੀਂ ਹੈ, ਉਹਨਾਂ ਨੂੰ ਬਾਹਰ ਦੇਖੀਏ। ਤੇ ਇੱਥੇ ਫਿਰ ਜੋ ਫਿਊਚਰ ਬਣਾਇਆ ਹੁੰਦਾ ਹੈ ਨਾ ਉਹ ਖੱਬੇ ਤੇ ਨਾ ਸੱਜੇ ਦੇ ਕਿਸੇ ਪਾਸੇ ਦੇ ਵੀ ਨਹੀਂ ਹੁੰਦੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਇੰਪੋਰਟੈਂਟ ਪਾਰਟ ਹੈ ਕਿ ਅਸੀਂ ਤਰਜੀਹ ਜਾਂ ਪ੍ਰਾਇੋਰਟੀ ਜਾਂ ਪਹਿਲ ਆਪਣੇ ਬੱਚੀਆਂ ਨੂੰ ਉਹਨਾਂ ਨਾਲ ਟਾਈਮ ਸਪੈਂਡ ਕਰੀਏ। ਸਿੱਖੀ ਵੈਲਿਊਜ਼ ਘਰਾਂ ਦੇ ਵਿੱਚ ਗੁਰਮਤ ਦਾ ਮਾਹੌਲ ਹੋਏ, ਸਿੱਖੀ ਦਾ ਮਾਹੌਲ ਹੋਏ, ਤੇ ਆਟੋਮੈਟਿਕਲੀ ਬੱਚਿਆਂ ਦੇ ਵਿੱਚ ਵੀ ਉਹ ਗੁਣ, ਉਹ ਜਿਹੜੇ ਕਰੈਕਟਰਿਸਟਿਕ ਨੇ ਆਟੋਮੈਟਿਕਲੀ ਆਣਗੇ। ਔਰ ਇੱਕ ਸਵਾਲ ਜਿਹੜਾ ਸਰ ਬਲਵਿੰਦਰ ਸਿੰਘ ਬਿੰਦਾ ਜੀ ਵੱਲੋਂ ਇਹ ਕੀਤਾ ਵੀ ਗਿਆ ਕਿ ਜੀ ਉਹ ਕਹਿੰਦੇ ਨੇ ਵੀ ਸਾਡੀ ਚਾਹਨਾ ਹੈ ਕਿ ਖਾਲਿਸਤਾਨ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੀਏ, ਖਾਲਿਸਤਾਨ ਕਦੋਂ ਬਣੇਗਾ। ਤੇ ਮੈਂ ਮਾਸਟਰ ਜੀ ਨੂੰ ਕਹਿ ਰਿਹਾ ਸੀ, ਮੈਂ ਕਿਹਾ ਦੇਖੋ ਇਹ ਜਿਹੜਾ ਦੇਸ਼ ਕਾਲ ਹੈ, ਕਦੋਂ ਕਿਸੇ ਨੇ ਪਹਿਲਾਂ ਤਾਂ ਇਨਸਾਨੀ ਜ਼ਿੰਦਗੀ ਦਾ ਹੀ ਦੇਖੀਏ, ਨਾ ਆਉਣਾ ਸਾਡੇ ਹੱਥ ਹੈ ਨਾ ਜਾਣਾ ਸਾਡੇ ਹੱਥ ਹੈ। ਤੇ ਜਿਹੜਾ ਵਿਚਕਾਰਲਾ ਹਿੱਸਾ ਹੈ ਉਹ ਸਾਡੇ ਲਈ ਐਕਟੀਵਿਟੀ ਹੈ ਕਿ ਭਾਈ ਅਸੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਰੂਹਾਨੀ ਢੂੰਡ ਵੀ ਹੈ, ਰੂਹਾਨੀ ਆਪਣੇ ਆਪ ਨਾਲ ਗੁਫ਼ਤਗੂ ਵੀ ਹੈ। ਤੇ ਦੂਸਰੇ ਪਾਸੇ ਜਦੋਂ ਅਸੀਂ ਕੌਮੀ ਤੌਰ ਦੇ ਉੱਤੇ ਦੇਖਦੇ ਹਾਂ, ਇਹ ਅਕਾਲ ਪੁਰਖ ਦੇ ਕੋਲ ਹੈ। ਇਸ ਲਈ ਜਦੋਂ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਹੇ ਸਤਿਗੁਰੂ, ਹੇ ਵਾਹਿਗੁਰੂ, ਖਾਲਸਾ ਪੰਥ ਨੂੰ ਦਰ ਘਰ ਬਖਸ਼ੋ, ਤੇ ਇਹ ਅਰਜ਼ੋਈ ਹੈ, ਅਰਦਾਸ ਜਾਂ ਦੁਆ ਇਹ ਅਰਜ਼ ਹੁੰਦੀ ਹੈ। ਕਬੂਲ ਉਹਨੇ ਕਦੋਂ ਕਰਕੇ, ਕਦੋਂ ਜਿਹੜਾ ਇਸ ਨੂੰ ਹਕੀਕਤ 'ਚ ਬਦਲਣਾ, ਇਹ ਅਕਾਲ ਪੁਰਖ ਦਾ ਮਹਿਕਮਾ ਹੈ। ਹਾਂ, ਇੱਕ ਗੱਲ ਜ਼ਰੂਰ ਜਿਹੜੀ ਇੱਕ ਐਕਟਿਵਿਸਟ ਦੇ ਨਾਤੇ ਮੈਂ ਕਹਿ ਸਕਦਾ, ਜੇ ਅਸੀਂ ਜੂਨ 84 ਨੂੰ ਜਿਹੜਾ ਉਹ ਫਾਈਨਲ ਕੱਟ ਆਫ ਲਾਈਨ ਮੰਨਦੇ ਹਾਂ, ਫਾਈਨਲ ਵਾਟਰਸ਼ੈਡ ਹੈ ਇੰਡੀਅਨ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪ ਦੇ ਵਿੱਚ,
ਤੇ ਇਹਨਾਂ 41 ਸਾਲਾਂ 'ਚ ਹੀ ਜਿਸ ਐਕਸਪੀਰੀਅੰਸ 'ਚੋਂ ਅਸੀਂ ਗੁਜ਼ਰ ਰਹੇ ਹਾਂ, ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਸਾਨੂੰ ਇਹ ਯਕੀਨ ਕਰਵਾ ਸਕੇ ਕਿ ਖਾਲਿਸਤਾਨ ਤੋਂ ਬਿਨਾਂ ਉਸ ਖਿੱਤੇ ਦੇ ਵਿੱਚ ਸਾਡੇ ਕਿਸੇ ਮਸਲੇ ਦਾ ਵੀ ਕੋਈ ਹੱਲ ਹੋ ਸਕਦਾ ਹੈ। ਰਾਦਰ ਜਿਹੜੀ ਸਥਿਤੀ ਹੈ, ਹਾਲਾਤ ਨੇ, ਉਹ ਵੱਧ ਤੋਂ ਬਦਤਰ ਹੁੰਦੇ ਚਲੇ ਗਏ ਨੇ। ਸੋ ਇਹ ਗੱਲ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਲਈ ਸਾਡਾ ਫਰਜ਼ ਇਹੀ ਬਣਦਾ ਹੈ ਕਿ ਜਿਹੜਾ ਗੁਰਸਿੱਖ ਵੀਰ ਭੈਣ ਜਿੱਥੇ ਜਿੱਥੇ ਵੀ ਹੈ, ਜੋ ਵੀ ਉਹ ਕੰਟਰੀਬਿਊਟ ਕਰ ਸਕਦਾ ਹੈ, ਔਰ ਮੈਂ ਇਹ ਗੱਲ 'ਤੇ ਹਮੇਸ਼ਾ ਫਖਰ ਮਹਿਸੂਸ ਕਰਦਾ ਹਾਂ ਕਿ ਵੀ ਅਸੀਂ ਜਦੋਂ 13 ਸਾਲ 14 ਸਾਲ ਪਹਿਲਾਂ ਇੰਨੇ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਵੱਲ ਤੁਰੇ, ਸਾਡੇ ਕੋਲ ਨਾ ਐਕਸਪਰਟੀਜ਼ ਸੀ, ਮੀਡੀਆ ਨਾਲ, ਪ੍ਰਿੰਟ ਮੀਡੀਆ ਨਾਲ ਹੀ ਵਾਹ ਸੀ, ਨਾ ਸਾਡੇ ਕੋਲ ਕੋਈ ਫਾਈਨੈਂਸਿਸ ਸਨ, ਨਾ ਅਸੀਂ ਕੋਈ ਧਨਾਡਾਂ 'ਤੇ ਟੇਕ ਰੱਖੀ ਹੋਈ ਸੀ। ਲੇਕਿਨ ਮੈਨੂੰ ਇਹ ਹਮੇਸ਼ਾ ਲੱਗਦਾ, ਔਰ ਮੈਂ ਆਪਣੇ ਜੀਵਨ ਦੇ ਇਸ ਬਰੀਫ ਸਫ਼ਰ ਦੇ ਜਿਹੜਾ ਉਸ ਦੇ ਬਲਬੂਤੇ ਵੀ ਕਹਿ ਸਕਦਾ ਕਿ ਜਦੋਂ ਤੁਹਾਡੀ ਨੀਅਤ ਸਾਫ਼ ਹੁੰਦੀ ਹੈ, ਤੁਸੀਂ ਕਿਸੇ ਰਸਤੇ ਦੇ ਉੱਤੇ ਸਚਿਆਰਤਾ ਨਾਲ ਤੁਰਨ ਦੇ ਲਈ ਜਿਹੜਾ ਉਹ ਅਰਦਾਸਾ ਸੋਧ ਲੈਂਦੇ ਹੋ, ਅਕਾਲ ਪੁਰਖ ਤੁਹਾਡਾ ਰਾਹ ਰੋਸ਼ਨਾ ਦਿੰਦਾ ਹੈ। ਤੁਹਾਡੇ ਮੁਸ਼ਕਲਾਂ ਵੀ ਹੱਲ ਹੁੰਦੀਆਂ ਚਲੀਆਂ ਜਾਂਦੀਆਂ ਨੇ, ਜਿਨ੍ਹਾਂ ਤੋਂ ਤੁਹਾਨੂੰ ਬਹੁਤ ਤਵੱਕੋ ਹੁੰਦੀ ਹੈ, ਬਹੁਤ ਵਾਰੀ ਉਹ ਤਾਂ ਬਿਟਰੇ ਹੀ ਕਰਦੇ ਨੇ, ਲੇਕਿਨ ਆਲ ਆਫ ਏ ਸਡਨ ਇਸ ਕਿਸਮ ਦੀ ਮਦਦ ਤੁਹਾਡੇ ਰਸਤੇ 'ਤੇ ਆਉਂਦੀ ਹੈ। ਔਰ ਮੈਂ ਸਮਝਦਾ ਵੀ ਜੇ ਅਸੀਂ ਇਹਨਾਂ 41 ਵਰ੍ਹਿਆਂ 'ਚ ਖਾਲਿਸਤਾਨ ਦੇ ਸਫ਼ਰ ਨੂੰ ਦੇਖੀਏ, ਹੁਣ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਆਲਮੋਸਟ 2 ਸਾਲ ਪਹਿਲਾਂ ਹੁੰਦੀ ਹੈ। 84 ਤੋਂ ਬਾਅਦ ਕਿਸ ਕਿਸਮ ਦੇ ਫੇਜ਼ਸ 'ਚੋਂ ਮੂਵਮੈਂਟ ਗੁਜ਼ਰੀ, 10 ਸਾਲ 84 ਤੋਂ 94 95 ਬਹੁਤ ਸਾਰੇ ਜਿਹੜੇ ਪੰਜਾਬ ਉਸ ਦੌਰ 'ਚ ਜਾਂਦੇ ਸੀ, ਉਹਨਾਂ ਦਾ ਕਹਿਣਾ ਸੀ ਕਿ ਜੀ ਸਿਰਫ ਹੁਣ ਤਾਂ ਨਕਸ਼ੇ ਦੇ ਉੱਤੇ ਲਾਈਨ ਮਾਰਨ ਵਾਲੀ ਆ, ਖਾਲਿਸਤਾਨ ਤਾਂ ਬਣਿਆ ਹੋਇਆ, ਬੱਚਾ ਖਾਲਿਸਤਾਨੀ ਹੈ, ਹੁਕਮ ਵੀ ਖਾਲਿਸਤਾਨੀ ਜਥੇਬੰਦੀਆਂ ਦਾ ਚੱਲਦਾ ਹੈ, ਪੁਲਿਸ ਔਰ ਫੌਜ ਵੀ ਡਰਦਿਆਂ ਬਾਹਰ ਨਹੀਂ ਨਿਕਲਦੀ। ਔਰ ਦੂਸਰਾ, ਉਦੋਂ ਵੀ ਜਿਹੜੇ ਸਰਕਾਰੀ ਹੱਥਕੰਡਿਆਂ ਤੋਂ ਵਾਕਿਫ ਸੀ ਜਾਂ ਸਟੇਟ ਦਾ ਮਾਈਟ ਕੀ ਹੁੰਦਾ ਹੈ, ਉਹਨਾਂ ਨੂੰ ਲੱਗਦਾ ਸੀ ਵੀ ਨਹੀਂ ਅਜੇ ਪਹਿਲਾ ਫੇਜ਼ ਹੈ। ਫਿਰ ਉਹੀ ਜਦੋਂ 1995 ਤੱਕ ਪਹੁੰਚਦੇ ਆ, ਉਹਨਾਂ ਨੇ ਇੱਕ ਪੂਰੀ ਪੀੜ੍ਹੀ ਮਾਰ ਦਿੱਤੀ ਜ਼ੁਲਮ ਦੇ ਨਾਲ, ਜਿਹੜਾ ਉਹ ਬਾਕੀ ਕੋਈ ਟਾਡਾ ਥੱਲੇ, ਕੋਈ ਹੋਰ ਕਾਨੂੰਨਾਂ ਥੱਲੇ ਅੰਦਰ ਡੱਕ ਦਿੱਤੇ। ਉਹੀ ਲੋਕ ਜਦੋਂ 96 97 ਔਰ ਵਾਪਸ ਬਾਦਲਾਂ ਦੇ ਹਵਾਲੇ ਹਕੂਮਤ ਕਰ ਦਿੱਤੀ, ਤੇ ਉਹੀ ਲੋਕ ਜਦੋਂ 96 97 ਜਾਂਦੇ ਸੀ, ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜੀ ਦੇਖੋ ਇੱਥੇ ਤੁਸੀਂ ਗੱਲ ਕਰਦੇ ਹੋ, ਪੰਜਾਬ 'ਚ ਤਾਂ ਕਿਸੇ ਪਿੰਡ 'ਚ 5 ਸਿੱਖ ਵੀ ਨਹੀਂ ਸਿੱਖੀ ਸਰੂਪ ਵਾਲੇ ਮਿਲਦੇ, ਜੇ ਅੰਮ੍ਰਿਤ ਛਕਾਣਾ ਹੋਏ ਤਾਂ ਜਥਾ ਹੀ ਨਹੀਂ ਹੋਏਗਾ ਪਿੰਡਾਂ ਦੇ ਵਿੱਚ, ਇਹ ਤਾਂ ਖਾਲਿਸਤਾਨ ਤਾਂ ਉੱਥੇ ਕੋਈ ਨਾਂ ਲੈ ਕੇ ਰਾਜੀ ਨਹੀਂ। ਉਦੋਂ ਵੀ ਜਿਹੜੇ ਸਿਆਣੇ ਸੀ, ਸਮਝਦੇ ਸੀ, ਉਹਨਾਂ ਨੂੰ ਸੀ ਵੀ ਨਹੀਂ ਇਹ ਇੱਕ ਫੇਜ਼ ਹੈ, ਜਦੋਂ ਆਰੂਜ਼ ਹੁੰਦਾ ਹੈ ਔਰ ਫਿਰ ਜਵਾਲ ਹੁੰਦਾ ਹੈ, ਸਰਕਾਰ ਡਰ ਪੈਦਾ ਕਰਦੀ ਹੈ, ਲੋਕ ਜਿਹੜੇ ਨੇ ਉਹ ਬਿਲਕੁਲ ਬੇਬਸ ਹੁੰਦੇ ਨੇ, ਘੁੱਟਣ ਮਹਿਸੂਸ ਕਰ ਰਹੇ ਹੁੰਦੇ ਨੇ। ਤੇ ਉਹੀ ਅਸੀਂ ਦੇਖਦੇ ਹਾਂ ਕਿੰਨੇ ਫੇਜ਼ 'ਚੋਂ 2012 'ਚ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਬਲੈਕ ਵਾਰੰਟ ਜਾਰੀ ਹੁੰਦੇ ਨੇ, ਤੇ ਉਹ ਇੱਕ ਆਪਣੇ ਕਿਸਮ ਦਾ ਪੰਜਾਬ ਦੇ ਵਿੱਚ ਆਲ ਆਫ ਏ ਸਡਨ ਏਜੰਸੀਆਂ ਨੂੰ ਵੀ ਘਬਰਾਹਟ ਹੋਈ ਵੀ ਸਾਰਾ ਪੰਜਾਬ ਕੇਸਰੀ ਔਰ ਨੀਲੇ ਰੰਗ 'ਚ ਰੰਗਿਆ ਗਿਆ, 4 ਚੁਫੇਰੇ। ਔਰ ਇਹ ਵੀ ਸ਼ਾਇਦ ਬਹੁਤ ਘੱਟ ਕਿਤੇ ਹੋਇਆ ਹੋਵੇਗਾ ਕਿ ਜਾਰੀ ਬਲੈਕ ਵਾਰੰਟ ਹੋਣ ਦੇ ਬਾਵਜੂਦ 2 ਵਾਰ ਜਾਰੀ ਹੋਣ ਤੇ ਫਾਂਸੀ ਰੋਕਣੀ ਪਏ। ਇਹ ਬਹੁਤ ਵੱਡੀ ਜਿੱਤ ਸੀ। ਇਹ ਵੱਖਰੀ ਕਹਾਣੀ ਹੈ ਕਿ ਵੀ ਸਾਡੀ ਜਿਹੜੀ ਇਹ ਬੈਕਗਰਾਊਂਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਾਡੀਆਂ ਪੋਜ਼ਿਟਿਵ ਲਾਈਨਸ ਦੇ ਨਾਲ ਨਾਲ ਮਿਸਡ ਓਪਰਚੁਨਿਟੀਜ਼ ਦੀ ਕਹਾਣੀ ਵੀ ਹੈ, ਗਵਾਏ ਮੌਕਿਆਂ ਦੀ ਕਹਾਣੀ ਵੀ ਹੈ। ਉਹ ਇੱਕ ਵੱਖਰਾ ਵਿਸ਼ਾ ਜਾਂ ਵੱਖਰਾ ਟੌਪਿਕ ਹੈ। ਪਰ ਇਹੀ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਬਾਹਰ ਹਰ ਜਥੇਬੰਦੀ ਨੇ, ਅਮਰੀਕਾ ਹੋਏ, ਕੈਨੇਡਾ, UK 'ਚ ਕੋਸ਼ਿਸ਼ ਕੀਤੀ ਕਿ ਇੰਡੀਅਨ ਸਟੇਟ ਦੇ ਪ੍ਰੋਪੇਗੈਂਡੇ ਨੂੰ ਕਿ ਭਾਈ ਜਿਹੜੀ ਇੰਡੀਅਨ ਸਟੇਟ ਹੈ ਉਹਨਾਂ ਨੇ ਤਾਂ ਸਾਨੂੰ ਦਹਿਸ਼ਤਗਰਦ ਪਹਿਲੇ ਦਿਨ ਤੋਂ ਹੀ ਬਣਾਇਆ ਹੋਇਆ ਸੀ, ਸੰਤ ਪਿੰਡਾਂ ਵਾਲਿਆਂ ਦੇ ਨਾਲ ਹੀ ਇਹ ਲਕਬ ਲਾਇਆ ਹੋਇਆ ਸੀ। ਔਰ ਇਸ ਸਭ ਦੇ ਬਾਵਜੂਦ ਕਿ ਬਹੁਤ ਸਾਰੇ ਇੱਥੇ ਯਤਨ ਹੋਏ, ਇਹ ਅਸੀਂ ਇਹਦੇ 'ਚ ਕਾਮਯਾਬ ਨਹੀਂ ਹੋਏ ਕਿ ਅਸੀਂ ਇੰਡੀਅਨ ਸਿਸਟਮ ਦੇ ਨੈਰੇਟਿਵ ਨੂੰ ਤੋੜ ਸਕੀਏ ਕਿ ਜਿਹੜੇ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿੰਦੇ ਨੇ, ਅਸਲ 'ਚ ਅਸੀਂ ਸੱਤਵਾਦੀ ਹਾਂ, ਅਸੀਂ ਆਪਣੇ ਹੱਕਾਂ ਦੇ ਲਈ ਲੜ ਰਹੇ ਹਾਂ। ਔਰ ਇਹ ਸਾਰੀ ਇੰਡੀਅਨ ਸਟੇਟ ਦੀ ਰਿਪਰੈਸਿਵ ਲਾਈਨ ਹੈ ਜਿਨ੍ਹਾਂ ਨੇ ਇਸ ਕਿਸਮ ਦਾ ਮਾਹੌਲ ਸਿਰਜਿਆ। ਪਰ ਅਕਾਲ ਪੁਰਖ ਦਾ ਜਦੋਂ ਮੈਂ ਕ੍ਰਿਸ਼ਮਾ ਕਹਿੰਦਾ ਜਾਂ ਅਕਾਲ ਪੁਰਖ ਦੀ ਦਰਗਾਹ 'ਚ ਅਰਦਾਸ ਕਿਵੇਂ ਕਬੂਲ ਹੁੰਦੀ ਹੈ ਔਰ ਕਿਵੇਂ ਹਾਲਾਤ ਬਦਲਦੇ ਨੇ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇੱਕ ਬਹੁਤ ਵੱਡੀ ਗੇਮ ਚੇਂਜਰ। ਔਰ ਇਹਨਾਂ 2 ਸਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ
ਕਿ ਇੱਕ ਪਾਸੇ ਇੰਡੀਆ ਐਜ਼ ਏ ਰੋਗ ਸਟੇਟ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋਇਆ, ਦੂਸਰੇ ਪਾਸੇ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਉਹ ਇੰਟਰਨੈਸ਼ਨਲ ਰਡਾਰ ਤੇ ਆਇਆ। ਅੱਜ ਖਾਲਿਸਤਾਨੀ ਟੈਰਰਿਸਟ ਲਫ਼ਜ਼ ਨਹੀਂ, ਖਾਲਿਸਤਾਨੀ ਐਕਟਿਵਿਸਟ ਲਫ਼ਜ਼ ਜਿਹੜਾ ਹੈ ਉਹ ਇਹਨਾਂ ਦੇ ਮੀਡੀਆ ਵੱਲੋਂ, ਇਹਨਾਂ ਦੇ ਅਦਾਰਿਆਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ। ਸੋ ਜਦੋਂ ਅਸੀਂ ਇਹ ਸਾਰੀ ਚੇਂਜ ਦੇਖ ਰਹੇ ਹਾਂ, ਔਰ ਫਿਰ ਜਿਵੇਂ ਸਰ ਬਲਵਿੰਦਰ ਸਿੰਘ ਬਿੰਦਾ ਜੀ ਦੀ ਪੁੱਛ ਹੈ ਜਾਂ ਸਵਾਲ ਹੈ, ਮੈਂ ਸਮਝਦਾ ਹਾਂ ਕਿ ਵੀ ਸਾਡੀ ਮੰਜ਼ਿਲ ਕਾਫੀ ਕਰੀਬ ਲੱਗਦੀ ਹੈ। ਹਾਲਾਤ ਦੁਨੀਆ ਦੀ ਜਿਹੜੀ ਹੈ ਉਹ ਸਾਰਾ ਗਲੋਬਲ ਚੇਂਜ ਵੀ ਹੈ, ਨਿਊ ਮੈਪ ਮੇਕਿੰਗ ਵੱਲ ਵੀ ਜਿਹੜਾ ਹੈ ਉਹ ਧਿਆਨ ਜਾ ਸਕਦਾ ਹੈ, ਔਰ ਹਾਲਾਤ ਬਦਲ ਰਹੇ ਨੇ। ਔਰ ਸਿੱਖ ਐਜ਼ ਏ ਨਿਊਟਰਲ ਫੈਕਟਰ, ਇੰਡੀਪੈਂਡੈਂਟ ਫੈਕਟਰ, ਭਾਰਤ, ਪਾਕਿਸਤਾਨ, ਚੀਨ ਤਿੰਨੋਂ ਨਿਊਕਲੀਅਰ ਪਾਵਰਸ ਦੇ ਵਿਚਕਾਰ ਸਾਡੀ ਹੋਂਦ, ਔਰ ਐਜ਼ ਏ ਸੌਫਟ ਪਾਵਰ ਜਿਹੜੀ ਕੋਵਿਡ-19 ਦੇ ਚਲਦੇ ਆ ਜਿਵੇਂ ਸਿੱਖ ਇਮੇਜ ਸਾਹਮਣੇ ਆਇਆ, ਜਾਂ ਐਜ਼ ਏ ਪੋਲੀਟੀਕਲ ਐਂਟੀਟੀ ਵੀ, ਜੇ ਕੈਨੇਡਾ ਦੇ ਵਿੱਚ ਵੀ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਸਿੱਖ ਨੇ, 1 ਦਰਜਨ ਦੇ ਕਰੀਬ UK ਦੇ ਵਿੱਚ ਨੇ, ਅੱਜ US ਕਾਂਗਰੈਸ਼ਨਲ ਕਾਕਸ ਦੇ ਵਿੱਚ 50 ਤੋਂ ਜ਼ਿਆਦਾ ਜਿਹੜੇ ਕਾਂਗਰਸਮੈਨ ਨੇ ਉਹ ਸਿੱਖ ਕਾਕਸ ਦਾ ਹਿੱਸਾ ਨੇ। 6 ਜੂਨ ਨੂੰ ਯਾਦ ਕੀਤਾ ਜਾਂਦਾ ਹੈ, ਔਰ ਹੋਰ ਹਰ ਪੱਖ ਤੋਂ ਜਿਹੜਾ ਇਸ ਵੇਲੇ ਸਿੱਖਾਂ ਦੀ ਇੱਕ ਆਪਣੀ ਵੱਖਰੀ ਪਛਾਣ ਹੈ, ਤੇ ਇਹ ਸਾਰਾ ਇਸ ਪਾਸੇ ਵੱਲ ਹੀ ਜਾ ਰਿਹਾ। ਇਹ ਸਾਰਾ ਖਾਲਿਸਤਾਨ ਦੀ ਮੂਵਮੈਂਟ ਦੀ ਦੇਣ ਹੀ ਹੈ। ਖਾਲਿਸਤਾਨ ਇੱਕ ਜਿਓਗ੍ਰਾਫੀਕਲ ਐਂਟੀਟੀ ਦੇ ਤੌਰ ਤੇ ਤਾਂ ਹੋਂਦ 'ਚ ਆਏਗਾ ਹੀ ਆਏਗਾ, ਪਰ ਇਸ ਸਾਰੇ ਪੀਰੀਅਡ 'ਚ ਇਹ ਸਾਡੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਠੀਕ ਹੈ, ਜਾਨੀ ਨੁਕਸਾਨ ਜਿਸ ਦੁਸ਼ਮਣ ਨਾਲ ਸਾਡਾ ਵਾਹ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਉਹਦਾ ਕੰਬੀਨੇਸ਼ਨ ਨੇ, ਲੇਕਿਨ ਜਿਨ੍ਹਾਂ ਦੇ ਸਾਹਮਣੇ ਭਾਰਤ ਦਾ 20 ਕਰੋੜ ਮੁਸਲਮਾਨ ਨਹੀਂ ਖਲੋ ਸਕਿਆ, ਕਸ਼ਮੀਰੀਆਂ ਨੂੰ ਛੱਡ ਕੇ। ਕਸ਼ਮੀਰੀ ਖੜੇ ਨੇ, ਲੜ ਰਹੇ ਨੇ, ਅੱਜ ਵੀ ਖੜੇ ਨੇ, ਪਰ 20 ਕਰੋੜ ਦੂਸਰੇ ਤਾਂ ਬਿਲਕੁਲ ਸਰੈਂਡਰ ਲਾਈਨ ਤੇ ਤੁਸੀਂ ਕੋਈ ਆਵਾਜ਼ ਉਹਨਾਂ ਦੀ ਨਹੀਂ ਦੇਖੋਗੇ। ਔਰ ਸਿੱਖ ਖਲੋਤੇ ਨੇ, ਕਿਸਾਨ ਲਹਿਰ ਜਿਹਦੀ ਸਪਿਰਿਟ ਰੂਏ ਰਵਾਂ ਸਿੱਖ ਫਿਲਾਸਫੀ ਸੀ, ਉਹ ਜਿਹੜਾ ਬਾਰਡਰ ਦੇ ਉੱਤੇ ਸ਼ੰਭੂ ਤੋਂ ਸਿੰਘੂ ਤੱਕ ਜਿਹਦਾ ਅਸੀਂ ਜ਼ਿਕਰ ਕਰਦੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿਹਦੇ ਥੱਲੇ ਇਹ ਸਾਰਾ ਮੂਵ ਹੋਇਆ। 2 ਵੇਲੇ ਅਰਦਾਸ ਹੁੰਦੀ ਹੈ, ਸਿੱਖ ਡਟੇ ਨੇ, 800 ਦੇ ਕਰੀਬ ਸ਼ਹੀਦੀਆਂ ਦੇ ਕੇ ਵੀ ਜਿਹੜਾ ਅਲਟੀਮੇਟਲੀ ਵਿਕਟਰੀ ਜਿਹੜੀ ਹੈ ਉਹ ਜਿਹਨੂੰ 2% ਔਰ ਜਿਨ੍ਹਾਂ ਨੂੰ ਖਾਲਿਸਤਾਨੀ ਤੇ ਮੇਵਾਲੀ ਤੇ ISI ਏਜੰਟ ਤੇ ਕੀ ਕਹਿ ਕੇ ਜਿਹੜੇ ਨੇ ਕਿ ਜੀ ਇਹ ਤਾਂ ਨੁਮਾਇੰਦਗੀ ਨਹੀਂ ਕਰਦੇ ਕਿਸਾਨਾਂ ਦੀ, ਉਹੀ ਹਕੂਮਤ ਗੋਡਿਆਂ ਪਰਨੇ ਹੁੰਦੀ ਹੈ। ਸੋ ਜੇ ਤੁਸੀਂ ਇਸ ਸਾਰੇ ਨੂੰ ਦੇਖੋਗੇ ਤਾਂ ਫਿਰ ਇਹ ਫਖਰ ਹੋਣਾ ਚਾਹੀਦਾ ਹੈ ਕਿ ਅਸੀਂ ਬਹੁਤ ਕੁਝ ਹਾਸਿਲ ਕੀਤਾ ਹੈ। ਆਲਰੇਡੀ ਅਸੀਂ ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਸਾਡੀ ਹੋਂਦ, ਸਾਡੀ ਉਸ ਸਾਰੇ ਪਾਰਟ ਨੂੰ, ਈਵਨ ਉਹਨਾਂ ਦੇ ਮੈਜੋਰਿਟੀ ਹਿੰਦੂਆਂ ਦੇ ਵਿੱਚ ਵੀ ਤੁਹਾਨੂੰ ਕੋਈ ਨਾ ਕੋਈ ਇਸ ਕਿਸਮ ਦਾ ਨਿਰਪੱਖ ਬੰਦਾ ਮਿਲ ਜਾਏਗਾ। YouTube ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ, ਜਿਹੜਾ ਕਹਿੰਦਾ ਨਾ ਜੀ ਇੰਨੇ ਹਜ਼ਾਰਾਂ ਮੰਦਰ ਨੇ, ਜਿੰਨਾ ਸੋਨਾ ਅਸੀਂ ਗੱਲ ਕਰਦੇ ਹਾਂ ਸਿੱਖਾਂ ਕੋਲ, ਉਹ ਤੋਂ ਤਾਂ 10,000 ਗੁਣਾ ਹਿੰਦੂਆਂ ਦੇ ਮੰਦਰਾਂ 'ਚ ਪਿਆ ਹੋਇਆ। ਉਹਨੇ ਕਿਹਾ ਪਰ ਇੱਥੇ ਕਦੇ ਦੇਖਿਆ ਨਹੀਂ ਵੀ ਮੰਦਰ 'ਚ ਕੋਈ ਕਿਸੇ ਨੂੰ ਕੋਈ ਭੰਡਾਰਾ ਖਵਾ ਰਿਹਾ, ਕੋਈ ਦੂਜਾ ਕਰ ਰਿਹਾ। ਉਹਨੇ ਕਿਹਾ ਵੀ ਦੁਨੀਆ 'ਚ ਇਕੱਲਾ ਇਹ ਨਹੀਂ ਵੀ ਦਰਬਾਰ ਸਾਹਿਬ 1 ਲੱਖ ਲੋਕ ਰੋਜ਼ ਲੰਗਰ ਛਕਦੇ ਨੇ, ਵੀ ਸਿੱਖ ਤਾਂ ਲੱਖਾਂ ਨੂੰ ਰੋਜ਼ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਭੁੱਖਿਆਂ ਦੇ ਢਿੱਡ ਭਰਦੇ ਨੇ। ਹੁਣ ਇਹਨੂੰ ਕੋਈ ਕਹਿਣ ਤਾਂ ਨਹੀਂ ਗਿਆ, ਇਹ ਇੱਕ ਗੁਰੂ ਸਾਹਿਬਾਨ ਦੀ ਰਹਿਮਤ ਨਾਲ ਇੱਕ ਇੰਸਟੀਟਿਊਸ਼ਨ ਸਾਡੀ ਲੰਗਰ ਦੀ ਜਿਹੜੀ ਗੁਰੂ ਸਾਹਿਬ ਨੇ ਸਥਾਪਿਤ ਕੀਤੀ, ਉਹ ਕਮਜ਼ੋਰੀਆਂ ਦੇ ਬਾਵਜੂਦ ਅਸੀਂ ਆਪਣੀ ਥਾਂ ਬਣਾਈ ਹੋਈ ਹੈ। ਸੋ ਅਸੀਂ ਸਰ ਬਲਵਿੰਦਰ ਸਿੰਘ ਬਿੰਦਾ, ਮਾਸਟਰ ਹਰਦੇਵ ਸਿੰਘ ਜੀ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ। ਦੇਖੋ, ਮੈਂ ਜਿਵੇਂ ਬਿਗਨਿੰਗ 'ਚ ਗੱਲ ਕੀਤੀ ਹੈ ਵੀ ਅਲਟੀਮੇਟਲੀ ਸਾਡੀ ਟੱਕਰ ਉਸ ਹਕੂਮਤ ਨਾਲ ਹੈ ਜਿਹੜੀ ਮੁਗਲਾਂ ਤੋਂ ਵੱਧ ਜ਼ਾਲਮ ਹੈ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ। ਔਰ ਉਹਨਾਂ ਨੇ ਵਿਦਨ ਇੰਡੀਅਨ ਸਿਸਟਮ ਹੀ ਨਹੀਂ, ਅਸੀਂ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ 6 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ, ਜਿਵੇਂ ਕਿ ਹੁਣ ਉਹਨਾਂ ਦੇ ਵਕੀਲ ਰਾਹੀਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਿਵੇਂ ਕਿਹੜਾ ਕੈਮੀਕਲ ਯੂਜ਼ ਕੀਤਾ ਗਿਆ ਜਿਹਦੇ ਥੱਲੇ 4-5 ਦਿਨ ਦੇ ਵਿੱਚ ਲਿਊਕੀਮੀਆ, ਬਲੱਡ ਕੈਂਸਰ ਡਿਵੈਲਪ ਹੋ ਜਾਂਦਾ। 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਦੀ
ਮੁਸਤੈਦੀ ਨੇ ਫਾਈਲ ਕੀਤਾ, ਲੇਕਿਨ ਇਸੇ ਪੀਰੀਅਡ 'ਚ 1 ਦਰਜਨ ਤੋਂ ਵੱਧ ਕੇ ਜਿਹੜਾ 1 ਦਰਜਨ ਤੋਂ ਜ਼ਿਆਦਾ ਉਹ ਖਾਲਿਸਤਾਨੀ ਐਕਟਿਵਿਸਟ ਜਿਹੜੇ ਐਕਟਿਵ ਨੇ, ਉਹਨਾਂ ਨੂੰ ਇਹਨਾਂ ਦੀਆਂ ਏਜੰਸੀਆਂ ਨੇ, FBI ਨੇ ਡਿਊਟੀ ਟੂ ਵਾਰ ਨੋਟਿਸ ਦਿੱਤਾ, ਕਿਉਂਕਿ ਉਹ ਵੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਸਨ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਅਮਰੀਕਾ 'ਚ ਨਿਖਿਲ ਗੁਪਤਾ ਜਿਸ ਦੇ ਖਿਲਾਫ 3 ਨਵੰਬਰ ਤੋਂ ਕੇਸ ਸ਼ੁਰੂ ਹੋਣ ਜਾ ਰਿਹਾ ਹੈ, ਉਸ ਨੂੰ ਚੈੱਕ ਰਿਪਬਲਿਕ ਤੋਂ ਜਿਹੜਾ ਉਹ ਇਹਨਾਂ ਨੇ ਐਕਸਟ੍ਰਾਡਾਈਟ ਕਰਕੇ ਲਿਆਂਦਾ ਹੈ। ਸੋ ਇਸ ਸਾਰੇ ਸਿਨੈਰੀਓ ਦੇ ਵਿੱਚ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਬੀਬੀ ਜਗਮੀਤ ਬੈਂਸ ਔਰ ਉਹਨਾਂ ਦੇ ਨਾਲ ਦੀਆਂ ਸੈਨੇਟਰਸ ਨੇ ਮਿਲ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੱਕ ਬਿੱਲ ਲਿਆਂਦਾ, ਤਾਂ ਕਿ ਜਿੱਥੇ ਕੈਲੀਫੋਰਨੀਆ ਦੇ ਜਿਹੜੇ ਪੁਲਿਸ ਆਫੀਸ਼ੀਅਲਸ ਨੇ ਜਾਂ ਜਿਹੜੇ ਉਹਨਾਂ ਦੇ ਲਾ ਐਨਫੋਰਸਮੈਂਟ ਵਾਲੇ ਲੋਕ ਨੇ, ਉਹਨਾਂ ਨੂੰ ਬਾਕੀ ਵਿਸ਼ਿਆਂ ਤੇ ਟ੍ਰੇਨਡ ਕੀਤਾ ਜਾਂਦਾ ਹੈ। ਡੋਮੈਸਟਿਕ ਵਾਇਲੈਂਸ ਕੀ ਹੈ, ਅਦਰਵਾਈਜ਼ ਵਾਇਲੈਂਸ ਕੀ ਹੈ, ਕਰਾਊਡ ਵਾਇਲੈਂਸ ਕੀ ਹੈ, ਉਹਨਾਂ ਨੂੰ ਇਸ ਦੇ ਉੱਤੇ ਸਪੈਸ਼ਲ ਟ੍ਰੇਨਿੰਗ ਹੋਏ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੈ, ਤੇ ਬਾਹਰਲੇ ਮੁਲਕਾਂ ਦੇ ਹਕੂਮਤਾਂ ਕਿਵੇਂ ਇਸ ਮੁਲਕ ਦੇ ਸ਼ਹਿਰੀਆਂ ਦੇ ਉੱਤੇ, ਜਿਹੜੇ ਸ਼ਹਿਰੀਆਂ ਦਾ ਪਿਛੋਕੜ ਉਸ ਮੁਲਕ ਨਾਲ ਹੈ ਔਰ ਉਹ ਉਸ ਮੁਲਕ ਦੇ ਵਿੱਚ ਹਿਊਮਨ ਰਾਈਟਸ ਦੀਆਂ ਜਿਹੜੀਆਂ ਜ਼ਿਆਦਤੀਆਂ ਨੇ ਉਹਨਾਂ ਦੇ ਖਿਲਾਫ ਆਵਾਜ਼ ਚੁੱਕਦੇ ਨੇ, ਉਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀ ਕਰਦੇ ਨੇ। ਸੋ ਇਸ ਦੇ ਉੱਤੇ ਆਲਰੇਡੀ ਇੱਕ ਸਟੇਜ 'ਚੋਂ ਦੂਸਰੀ ਸਟੇਜ 'ਚੋਂ ਨਿਕਲ ਕੇ ਇਹ ਬਿੱਲ ਹੁਣ ਜਿਹੜਾ ਹੈ ਉਹ ਇੱਕ ਪ੍ਰੋਪਰ ਥਾਂ 'ਤੇ ਹੈ, ਜਿੱਥੋਂ ਉਹਦੇ ਫਰਦਰ ਇਹ ਗਵਰਨਰ ਵੱਲ ਜਾਏਗਾ। ਔਰ ਇਸ ਪੀਰੀਅਡ ਦੇ ਵਿੱਚ, ਕਿਉਂਕਿ ਜਦੋਂ ਇਹ ਬਿੱਲ ਪੇਸ਼ ਹੋਇਆ ਤੇ ਹਿੰਦੂ ਫੈਡਰੇਸ਼ਨ ਆਫ ਅਮਰੀਕਾ, ਹਿੰਦੂ ਫਾਊਂਡੇਸ਼ਨ ਆਫ ਅਮਰੀਕਾ, ਜਿਹਦੇ ਬਾਰੇ ਆਲਰੇਡੀ ਜਿਹੜਾ ਜਸਟਿਸ ਡਿਪਾਰਟਮੈਂਟ ਨੂੰ ਲਿਖਿਆ ਵੀ ਗਿਆ, ਫਰੀਮਾਉਂਟ ਗੁਰਦੁਆਰੇ ਵੱਲੋਂ ਪੂਰੀ ਡੀਟੇਲ 26-27 ਪੇਜਿਸ ਦੀ ਕੰਪਲੇਨ ਹੈ ਕਿ ਕਿਵੇਂ ਇਹ ਇੰਡੀਅਨ ਐਮਬੈਸੀ ਦੀ ਪ੍ਰੋਕਸੀ ਆਰਗੇਨਾਈਜੇਸ਼ਨ ਹੈ ਔਰ ਇਹ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਔਰ ਹਿੰਦੂਤਵਾ ਦਾ ਏਜੰਡਾ ਔਰ ਇੰਡੀਅਨ ਸਟੇਟ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਕੰਮ ਕਰ ਰਹੀ ਹੈ। ਉਹਨਾਂ ਨੇ ਇਸ ਦੇ ਉੱਤੇ ਪਹਿਲਾਂ ਤਾਂ ਵਿਰੋਧ ਕੀਤਾ, ਜਦੋਂ ਕਿ ਈਵਨ ਇਤਰਾਜ਼ ਕਰਨ ਦਾ ਪੀਰੀਅਡ ਸੀ, ਪਹਿਲੀ ਵਾਰੀ ਆਏ, ਦੂਜੀ ਵਾਰ ਤਾਂ ਸ਼ੋ ਅਪ ਨਹੀਂ ਹੋਏ, ਬਿੱਲ ਇੰਟਰੋਡਿਊਸ ਵੀ ਹੋ ਗਿਆ, ਪਹਿਲੀਆਂ ਸਟੇਜਸ ਤੋਂ ਨਿਕਲ ਗਿਆ। ਪਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਹੜੀ ਅਸੀਂ ਇਹਨਾਂ ਦੀ ਹਿੰਦੂ ਤਵੀਆਂ ਦੀ ਸ਼ੈਤਾਨੀ ਹੈ, ਉਹ ਕਈ ਵਾਰੀ ਬੜੀ ਫਾਈਨ ਰੇਜ਼ਰ ਵਾਂਗ ਹੁੰਦੀ ਹੈ। ਅਸੀਂ ਇੱਕ ਭੋਲੀ ਭਾਲੀ ਕੌਮ ਜਾਂ ਬਹੁਤ ਵਾਰੀ ਜਜ਼ਬਾਤੀ ਜਾਂ ਉਸ ਕਿਸਮ ਦੀ ਅਪਰੋਚ, ਅਸੀਂ ਬੱਲੇ ਬੱਲੇ ਹੋ ਗਈ, ਜਿੱਤ ਗਏ ਦੇ ਵਿੱਚ ਹੁੰਦੇ ਆ, ਅਸੀਂ ਇਹ ਦੇਖਦੇ ਨਹੀਂ ਹੈ ਵੀ ਕਿੱਥੇ ਉਹਨਾਂ ਨੇ ਸਟ੍ਰਾਈਕ ਬੈਕ ਕਰਨਾ। ਜਿਵੇਂ ਜਦੋਂ ਕਾਸਟ ਡਿਸਕ੍ਰਿਮੀਨੇਸ਼ਨ ਦੇ ਉੱਤੇ ਕਿ ਭਾਈ ਇਹਨੂੰ ਵੀ ਰੇਸਿਜ਼ਮ ਦਾ ਹਿੱਸਾ ਮੰਨਿਆ ਜਾਏ, ਬਿੱਲ ਪਾਸ ਹੋ ਗਿਆ ਕੈਲੀਫੋਰਨੀਆ, ਉਹ ਵੀ ਬੀਬੀ ਬੈਂਸ ਨੇ ਲਿਆਂਦਾ ਸੀ, ਕੈਲੀਫੋਰਨੀਆ ਅਸੈਂਬਲੀ 'ਚ ਵੀ ਹੋ ਗਿਆ, ਸੈਨੇਟ 'ਚ ਵੀ ਹੋ ਗਿਆ, ਤੇ ਬਹੁਤਿਆਂ ਨੇ ਅਜ਼ੂਮ ਕਰ ਲਿਆ ਜੀ ਹੋ ਗਿਆ। ਉਹਨਾਂ ਨੇ ਟਰਾਇਲ ਹਿੰਦੂ ਫਾਊਂਡੇਸ਼ਨ ਨੇ ਉਸ ਲੈਵਲ ਤੇ ਵੀ ਕੀਤਾ ਉਹਨੂੰ ਰੋਕਣ ਦਾ, ਪਰ ਇਵੈਂਚੁਅਲੀ ਜਦੋਂ ਗਵਰਨਰ ਨੇ ਉਹਨੂੰ ਉਸ 'ਤੇ ਦਸਤਖਤ ਕਰਨੇ ਸੀ, ਉਹ ਬਾਕੀ ਤਾਂ ਤੁਸੀਂ ਅਸੈਂਬਲੀ ਸੈਨੇਟ 'ਤੇ ਹੀ ਕੰਮ ਕਰਦੇ ਰਹਿ ਗਏ। ਉਹਨਾਂ ਨੇ ਗਵਰਨਰ ਦੀ ਮੁੱਠੀ ਗਰਮ ਕਰਕੇ, ਮੁੱਠੀ ਜੇਬ, ਉਹਦੀਆਂ ਅਗਲੀਆਂ ਜੇਬਾਂ, ਪਿਛਲੀਆਂ ਜੇਬਾਂ ਸਾਰੀਆਂ ਨੋਟਾਂ ਨਾਲ ਧੂੜ ਦਿੱਤੀਆਂ ਹੋਣੀਆਂ ਨੇ, ਉਹਨੇ ਵੀਟੋ ਕਰ ਦਿੱਤਾ ਤੁਹਾਡਾ ਸਾਰਾ ਜਿਹੜਾ ਕੰਮ। ਹੁਣ ਇਹ ਬਿੱਲ ਜਦੋਂ ਕਿ SB 509 ਜਿਸ ਦਾ ਹੈ, ਔਰ ਇਸ ਦੇ ਉੱਤੇ ਅਸੀਂ ਆਲਰੇਡੀ ਪ੍ਰੋਗਰਾਮ ਕੀਤੇ ਹੋਏ ਨੇ, ਮੈਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ। ਹੁਣ ਉਹਦੇ 'ਚ ਇੱਕ ਲਫ਼ਜ਼ ਸੀ ਪ੍ਰੋਕਸੀ, ਕਿ ਵੀ ਇੱਕ ਤਾਂ ਉਹ ਨੇ ਜਿਹੜੇ ਡਾਇਰੈਕਟ ਫੋਰਨ ਗਵਰਨਮੈਂਟ ਜਿਹੜੀ ਹੈ ਉਹ ਇੰਟਰਫੀਅਰ ਕਰਦੀ ਹੈ, ਜਿਵੇਂ ਹੁਣ ਨਿਖਿਲ ਗੁਪਤਾ ਜਿਹੜਾ ਹੈ ਉਹ ਰਾਹ ਨੇ ਡਾਇਰੈਕਟ ਕੀਤਾ, ਅਮਰੀਕਨ ਸਿਟੀਜ਼ਨ ਨਹੀਂ ਹੈ, ਇੰਡੀਅਨ ਸਿਟੀਜ਼ਨ ਹੈ। ਪਰ ਪ੍ਰੋਕਸੀ ਦੇ ਥੱਲੇ ਇਹ ਹਿੰਦੂ ਫਾਊਂਡੇਸ਼ਨ ਵਰਗੀਆਂ ਜਾਂ ਦੂਸਰੀਆਂ ਜਿਹੜੇ ਕਿ ਇੰਡੀਅਨ ਏਜੰਡੇ ਨੂੰ ਇੰਪਲੀਮੈਂਟ ਕਰਦੇ ਨੇ, ਉਹ ਵੀ ਉਸ ਦੀ ਜ਼ਦ ਦੇ ਵਿੱਚ ਆ ਜਾਂਦੇ ਨੇ। ਔਰ ਉਹਨਾਂ ਨੇ ਇਹ ਕਿਸ ਲੈਵਲ ਤੇ ਕਿਹਦੇ ਰਾਹੀਂ ਇਹ ਵਿੱਚੋਂ ਪ੍ਰੋਕਸੀ ਲਫ਼ਜ਼ ਜਦੋਂ ਤੱਕ ਫਾਈਨਲ ਕਮੇਟੀ ਦੇ ਸਾਹਮਣੇ ਆਇਆ, ਕਢਵਾਇਆ, ਇਹ ਇੱਕ ਜਿਸ ਬਾਰੇ ਹੈ ਕਿ ਜੀ ਸ਼ਾਇਦ ਉਹਨੇ ਕੱਢਿਆ, ਉਹ ਡਿਨਾਈ ਕਰ ਰਹੀ ਹੈ ਕਿ ਜੀ ਮੈਂ ਨਹੀਂ ਕੀਤਾ ਹੈ। ਹੁਣ ਇਹ ਜਿਹੜਾ ਲੈਟਰ ਅੱਜ 18 ਜੁਲਾਈ ਦਾ ਹੈ ਔਰ ਸਾਡੇ ਤੱਕ ਅੱਜ ਹੀ ਪਹੁੰਚਿਆ, ਇਹ ਆਲਮੋਸਟ 2 ਦਰਜਨ ਦੇ ਕਰੀਬ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਔਰ ਉਹਨਾਂ ਦੇ ਵਿੱਚ ਜਿਹੜੀਆਂ ਪ੍ਰੋਮੀਨੈਂਟ ਸਿੱਖ ਜਥੇਬੰਦੀਆਂ, ਜਿਵੇਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਮਰੀਕਨ ਸਿੱਖ ਕਾਕਸ ਕਮੇਟੀ ਹੈ, ਔਰ ਗੁਰਦੁਆਰਿਆਂ ਦੇ ਵਿੱਚ ਪ੍ਰਮੁੱਖ ਸਾਰੇ ਹੀ ਆਲਮੋਸਟ ਜਿਹੜੇ ਪ੍ਰੋਮੀਨੈਂਟ ਗੁਰਦੁਆਰੇ ਨੇ, ਹਾਲਾਂਕਿ ਗੁਰਦੁਆਰਿਆਂ ਦੇ ਨਾਂ ਥੱਲੇ ਲਾਇਸੈਂਸ ਤਾਂ ਬਹੁਤਿਆਂ ਨੇ ਲਿਆ ਹੋਏ ਨੇ, ਭਾਵੇਂ ਉਹ ਟੱਬਰਾਂ ਨੂੰ ਹੀ ਸਪਾਂਸਰ ਕਰਦੇ ਹੋਣ ਉਹਦੇ ਥੱਲੇ, ਲੇਕਿਨ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਇਹ ਲੈਟਰ ਲਿਖਿਆ, ਉਹਨਾਂ ਨੇ ਇਹ ਲੈਟਰ ਐਡਰੈਸ ਕੀਤਾ ਰੋਡੇਸੀਆ ਰੈਂਸਮ
ਇਹ ਚੇਅਰਪਰਸਨ ਹੈ ਅਸੈਂਬਲੀ ਕਮੇਟੀ ਔਨ ਐਮਰਜੈਂਸੀ ਮੈਨੇਜਮੈਂਟ, ਉਹਨਾਂ ਨੂੰ ਇਹ ਐਡਰੈਸਡ ਹੈ। ਔਰ ਇਸ ਦੇ ਵਿੱਚ ਜਿਹੜੇ ਪ੍ਰਮੁੱਖ ਗੁਰਦੁਆਰਾ ਸਾਹਿਬ ਨੇ ਸਟਾਕਟਨ, ਟ੍ਰੇਸੀ ਦੇ, ਸੈਕਰਾਮੈਂਟੋ, ਵੈਸਟ ਸੈਕਰਾਮੈਂਟੋ, ਫਰੈਜ਼ਨੋ ਔਰ ਫਿਰ ਸੈਕਰਾਮੈਂਟੋ ਗੁਰਦੁਆਰਾ ਦਸ਼ਮੇਸ਼ ਦਰਬਾਰ, ਟਰਲਕ, ਮੋਡੈਸਟੋ, ਯੂਬਾ ਸਿਟੀ ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਫਰੀਮਾਉਂਟ, ਸੈਨ ਫਰਾਂਸਿਸਕੋ, ਐਲ ਸਬਰਾਂਟੇ, ਅਮਰੀਕਨ ਸਿੱਖ ਕਾਕਸ ਕਮੇਟੀ, ਹੇਵਰਡ ਗੁਰਦੁਆਰਾ ਸਾਹਿਬ, ਗੁਰਦੁਆਰਾ ਰਵਿਦਾਸ ਸਭਾ, ਸਿਲੀਕॉन वैली गुरुद्वारा, सेंटा क्लैरा और सिख गुरुद्वारा ऑफ लॉस बैनोस, गुरुद्वारा साहिब रिवरसाइड LH है, गुरुद्वारा गुरु नानक प्रकाश फ्रेजनो, गुरुद्वारा दशमेश दरबार सैक्रामेंटो, अगेन गुरुद्वारा दशमेश। सो ये आलमोस्ट जे तुसी सारे मिलाओ फिर तो हंड्रड्स बन जाते हैं, क्योंकि अमेरिकन गुरुद्वारा प्रबंधक कमेटी के थले काफ़ी वड्डी गिणती गुरुद्वारे ने। सो इस लैटर का लुबे लुभाव यही है कि उहदे इस चेयरपर्सन बीबी रोडेसिया रैंसम ਨੂੰ ਕਿਹਾ ਗਿਆ ਕਿ ਵੀ ਅਸੀਂ ਇਹਨਾਂ ਗੁਰਦੁਆਰਿਆਂ ਦੇ ਬਿਹਾਫ ਤੇ ਤੁਹਾਡੀ ਲੀਡਰਸ਼ਿਪ ਨੂੰ ਐਪਰੀਸ਼ੀਏਟ ਕਰਦੇ ਹਾਂ। ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੈਂਬਲੀ ਮੈਂਬਰ ਬੈਂਸ ਔਰ ਸੈਨੇਟਰ ਕਹਿਲਿਓ ਨੇ ਜਿਹੜਾ SB 509 ਜਿਹੜਾ ਇਹ ਰਿਕੁਆਇਰ ਕਰਦਾ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਤੋਂ ਕਿ ਉਹਨਾਂ ਦੀ ਕੈਲੀਫੋਰਨੀਆ ਦਾ ਸਪੈਸ਼ਲਾਈਜ਼ਡ ਟ੍ਰੇਨਿੰਗ ਇੰਸਟੀਚਿਊਟ ਹੋਏ, ਜਿਹੜੀ ਕਿ ਟਰਾਂਸਨੈਸ਼ਨਲ ਡਿਪਰੈਸ਼ਨ ਨੂੰ ਰੈਕਗਨਾਈਜ਼ ਕਰੇ ਤੇ ਉਸ ਦੇ ਉੱਤੇ ਰਿਸਪੌਂਸ ਕਿਵੇਂ ਕਰਨਾ ਹੈ, ਉਹਦੀ ਟ੍ਰੇਨਿੰਗ ਲਈ ਜਿਹੜੀ ਫੰਡਿੰਗ ਰੱਖੀ ਜਾਏਗੀ ਉਸ ਦੇ ਉੱਤੇ ਕੰਮ ਕਰਨਾ ਹੈ। ਪਰ ਅਸੀਂ ਉਹਨਾਂ ਨੇ ਕਿਹਾ ਕਿ ਵੀ ਇਹ ਬੜਾ ਟਾਈਮਲੀ ਲੈਜਿਸਲੇਸ਼ਨ ਹੈ। ਇਹ ਸਿੱਖ ਅਮਰੀਕਨ ਕਮਿਊਨਿਟੀ ਇਸ ਵੇਲੇ ਜਿਹੜੀ ਇੱਕ ਫੀਅਰ 'ਚ ਰਹਿੰਦੀ ਹੈ ਇੰਡੀਅਨ ਗੌਰਮੈਂਟ ਦੇ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਬਦੌਲਤ। ਪਰ ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਇਸ 'ਚੋਂ ਜਿਹੜਾ ਪ੍ਰੋਕਸੀ ਲਫ਼ਜ਼ ਹੈ ਉਹ ਡਿਲੀਟ ਕੀਤਾ ਗਿਆ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਪ੍ਰੋਕਸੀ ਲਫ਼ਜ਼ ਨੂੰ ਰੀਇਨਸਟੇਟ ਕੀਤਾ ਜਾਏ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਿੱਲ ਹੈ ਇਸ ਤੋਂ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਸਿੱਖ ਨੇ ਕੈਲੀਫੋਰਨੀਆ ਦੇ ਉਹਨਾਂ ਦੇ ਫੀਅਰ ਫੈਕਟਰ ਨੂੰ ਦੂਰ ਕਰੇਗਾ, ਕਿਉਂਕਿ ਇਹ ਜਿਹੜਾ ਇਨਵਿਜ਼ੀਬਲ ਇਨਵੇਡਰ ਤਾਂ ਇੰਡੀਆ ਹੈ ਲੇਕਿਨ ਉਹ ਆਪਣੇ ਪ੍ਰੋਕਸੀਜ਼ ਰਾਹੀਂ ਇੱਥੇ ਇਸ ਕੰਮ ਨੂੰ ਕਰਵਾਉਂਦੇ ਨੇ। ਔਰ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਸਿੱਖ ਕਮਿਊਨਿਟੀ ਨੂੰ ਡਾਇਰੈਕਟ ਥ੍ਰੈਟ ਹੈ। ਫਿਰ ਨਿਖਲ ਗੁਪਤਾ ਦੇ ਕੇਸ ਨੂੰ ਕੋਰਟ ਕੀਤਾ ਗਿਆ ਜਿਹਦਾ ਟਰਾਇਲ ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਜਿਹੜਾ ਜਿਵੇਂ ਮੈਂ ਦੱਸਿਆ ਵੀ 3 ਨਵੰਬਰ ਨੂੰ ਹੋਣ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਗੱਲ ਇਕੱਲੀ ਇਹ ਨਹੀਂ ਹੈ ਵੀ ਇਹ ਘਟਨਾਕ੍ਰਮ ਸਾਲ ਪਹਿਲਾਂ ਵਾਪਰਿਆ ਜਾਂ ਦੂਜਾ, ਈਵਨ ਉਹਨਾਂ ਨੇ 2 ਜਿਹੜੀਆਂ ਨੇ ਮੈਸੇजेस ਜਿਹੜੇ ਹਿੰਦੀ ਦੇ ਵਿੱਚ ਉਹਨਾਂ ਨੇ ਸਟਾਕਟਨ ਗੁਰਦੁਆਰੇ ਵਾਲਿਆਂ ਨੂੰ ਕਾਲ ਕਰਕੇ ਥ੍ਰੈਟ ਕੀਤਾ, ਜਿਹੜੀ ਕਿ ਇੱਕ ਜਿਹੜਾ 19 ਜੂਨ ਦਾ ਹੈ, ਦੋਨੋਂ ਹੀ 19 ਜੂਨ ਦੇ ਨੇ, ਸਟਾਕਟਨ ਦਾ 1 ਔਰ 2। ਉਹਦੀ ਵਰਡਿੰਗ ਜਿਹੜੀ ਹੈ ਕਿਉਂਕਿ ਅਬਿਊਸਿਵ ਹੈ ਉਹ ਮੈਂ ਸ਼ੇਅਰ ਨਹੀਂ ਕਰ ਸਕਦਾ, ਪਰ ਇਹਨਾਂ ਨੇ ਉਸ ਦਾ ਅੰਗਰੇਜ਼ੀ ਟਰਾਂਸਲੇਸ਼ਨ ਨਾਲ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਪੀਰੀਅਡ ਦੇ ਵਿੱਚ ਇਹ ਥ੍ਰੈਟਸ ਅਜੇ ਵੀ ਮਿਲ ਰਹੀਆਂ ਨੇ। ਅਸੀਂ ਵੌਇਸਮੇਲ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਜੇ ਤੁਹਾਨੂੰ ਹੋਰ ਵੀ ਡਿਟੇਲ ਚਾਹੀਦੀ ਹੈ ਤਾਂ ਅਸੀਂ ਦੱਸ ਸਕਦੇ ਹਾਂ। ਔਰ ਇਹ ਆਲਰੇਡੀ ਜਿਹੜਾ ਥ੍ਰੈਟਸ ਵੀ ਚੱਲ ਰਹੀਆਂ ਨੇ ਔਰ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਦੀਆਂ ਐਕਟੀਵਿਟੀਜ਼ ਦੇ ਉੱਤੇ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ। ਸੋ ਇਹਨਾਂ ਸਾਰਿਆਂ ਦੇ ਮੱਦੇਨਜ਼ਰ ਜਿਵੇਂ ਕਿ ਅਸੀਂ ਇਹ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜਾ ਇਸ ਬਿੱਲ ਦੇ ਵਿੱਚ ਜਿਹੜਾ ਪ੍ਰੋਕਸੀ ਲਫ਼ਜ਼ ਹੈ ਇਹ ਜਿਹੜਾ ਡਿਲੀਟ ਕੀਤਾ ਗਿਆ ਇਸ ਨੂੰ ਰੀਇਨਸਟੇਟ ਕੀਤਾ ਜਾਏ। ਔਰ ਇਹ ਉਹਨਾਂ ਦਾ ਕਹਿਣਾ ਹੈ ਕਿ ਵੀ ਇਸ ਦੇ ਨਾਲ ਇਹ ਲੈਜਿਸਲੇਸ਼ਨ ਦਾ ਇੰਪੋਰਟੈਂਟ ਹਿੱਸਾ ਹੈ, ਕਿਉਂਕਿ ਇਫ ਆਈਸੋਲੇਟਿਡ ਟੂ ਏਜੰਟਸ ਆਫ ਫੋਰਨ ਗਵਰਨਮੈਂਟ the cases facing Sikh Americans in California would not necessarily qualify under the definition of transnational repression। ਜੇ ਜਿਹੜਾ ਪ੍ਰੋਕਸੀ ਹੈ ਜੇ ਉਹਨੂੰ ਤੁਸੀਂ ਐਡ ਨਹੀਂ ਕਰਦੇ ਉਹਦਾ ਤਾਂ ਤੁਸੀਂ ਟਰਾਇਲ 'ਚ ਕਿਹਨੂੰ ਲੈ ਕੇ ਜਾਓਗੇ? ਇੰਡੀਅਨ ਗਵਰਨਮੈਂਟ ਤਾਂ ਇਨਵਿਜ਼ੀਬਲ, ਉਹ ਤਾਂ ਇੱਥੇ ਕਿਸੇ ਨੂੰ ਪੈਸੇ ਦੇ ਕੇ ਮਰਸਨਰੀਜ਼ ਨੂੰ ਉਹ ਕੰਮ ਕਰਵਾ ਸਕਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਦੇ ਉੱਤੇ ਗੁਰਦੁਆਰਾ ਕਮੇਟੀਆਂ ਨੇ ਸਟੈਂਡ ਲਿਆ। ਇਹ ਫਰਜ਼ ਵੀ ਬਣਦਾ ਹੈ ਸਾਡੀ ਕਮਿਊਨਿਟੀ ਦਾ ਵੀ। ਬਹੁਤ ਵਾਰ ਮੈਂ ਦੇਖਦਾ ਕਿ ਜਦੋਂ ਕੋਈ ਲਿਖਤ ਦਾ ਕੰਮ ਆਉਂਦਾ ਹੈ, ਕੋਈ ਅਦਰਵਾਈਜ਼ ਹੁੰਦਾ, ਉਦੋਂ ਸਾਡਾ ਯੰਗਰ ਜਨਰੇਸ਼ਨ ਰੈਲੇਟਿਵਲੀ ਬੈਟਰ ਹੈ। ਲੇਕਿਨ ਤੁਸੀਂ ਦੇਖੋਗੇ ਕਿ ਵੀ ਸਾਡੇ ਗੱਲਾਂ ਗੁੱਲਾਂ ਮਾਰਨ ਨੂੰ ਬਹੁਤ ਨੇ, ਜਿੱਥੇ ਮਰਜ਼ੀ ਬਿਠਾ ਲਓ, ਮਾਈਕ ਹੋਏ ਤਾਂ ਉੱਥੇ ਝਗੜਾ ਹੋ ਜਾਂਦਾ ਕਿ ਵੀ ਟਾਈਮ ਕਿਹਨੂੰ ਦਿੱਤਾ ਕਿਹਨੂੰ ਨਹੀਂ ਦਿੱਤਾ। ਜਿਹਨੇ ਕਦੇ ਨਹੀਂ ਟਾਈਮ ਲਿਆ ਹੁੰਦਾ ਉਹ ਵੀ ਚਾਹੁੰਦਾ ਹੁੰਦਾ ਵੀ ਉੱਥੇ ਉਹ ਟਾਈਮ ਲਵੇ। ਲੇਕਿਨ ਜਦੋਂ ਕੋਈ ਹੋਏ ਜੀ 2 ਲਾਈਨਾਂ ਲਿਖ ਕੇ ਪਾ ਦਿਓ, ਇਸ ਦੇ ਉੱਤੇ ਕੰਮ ਕਰੋ, ਜਿੱਤ ਗਏ ਨਹੀਂ। ਅਸੀਂ ਸਮਝਦੇ ਹਾਂ ਵੀ ਇਹ
ਬੜੀ ਟਾਈਮਲੀ ਇੰਟਰਵੈਂਸ਼ਨ ਹੈ ਔਰ ਇਸ ਦੇ ਉੱਤੇ ਕਿਉਂਕਿ ਕੈਲੀਫੋਰਨੀਆ ਸਟੇਟ ਦਾ ਮਾਮਲਾ ਹੈ, ਬਾਹਰਲੇ ਸਿੱਖਾਂ ਦੀ ਇਹਦੇ 'ਚ ਕੋਈ ਬਹੁਤੀ ਦਖਲਅੰਦਾਜ਼ੀ ਨਹੀਂ ਹੋਣੀ। ਕੈਲੀਫੋਰਨੀਆ ਦੇ ਇੰਡੀਵਿਜੂਅਲਸ ਵੱਲੋਂ ਵੀ ਜਿਹੜੇ ਉਹਨਾਂ ਦੇ ਹਲਕਿਆਂ ਦੇ ਅਸੈਂਬਲੀਮੈਨ ਸੈਨੇਟਰ ਨੇ ਉਹਨਾਂ ਨੂੰ ਇੰਡੀਵਿਜੂਅਲ ਲੈਟਰਸ ਉਹਨਾਂ ਦੇ ਆਫਿਸ ਜਾ ਕੇ ਉਹਨਾਂ ਨੂੰ ਕਹੋ ਜੀ ਇਹ ਪ੍ਰੋਕਸੀ ਵਰਡ ਜਿਹੜਾ ਹੈ ਇਹਨੂੰ ਰੀਇਨਸਟੇਟ ਕਰੋ ਇਸ ਲੈਜਿਸਲੇਸ਼ਨ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।